ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਜਿਵੇਂ ਅਸੀਂ ਅੱਗੇ ਵੀ ਗੱਲ ਕੀਤੀ ਸੀ ਕਿ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਔਰ ਮਾਈਕਲ ਆਡਵਾਇਰ ਦੋਨਾਂ ਨੂੰ ਹੀ ਆਨਰ ਕਰਨ ਤੋਂ ਬਾਅਦ ਸਿੱਖ ਕੌਮ ਜਾਗੀ, ਅਕਾਲ ਤਖਤ ਦੀ ਤਾਬਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਬਾਅਦ ਸਰਕਾਰ ਨੇ ਬੈਨ ਵੀ ਕਰ ਦਿੱਤਾ ਜਦੋਂ ਉਹਨਾਂ ਨੇ ਮੋਰਚੇ ਲਾਏ, ਹੋਂਦ 'ਚ ਆਈ ਔਰ ਮਹੰਤਾਂ ਤੋਂ ਗੁਰਦੁਆਰੇ ਛਡਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਸੋ ਜਿਹੜੇ ਪਹਿਲੇ ਗੁਰਦੁਆਰੇ ਮੁੱਢਲੇ ਤੌਰ ਤੇ ਆਜ਼ਾਦ ਹੋਏ ਉਹਨਾਂ ਦੇ ਵਿੱਚ ਇੱਕ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਇਤਿਹਾਸਕ ਗੁਰਦੁਆਰਾ ਹੈ। ਹੁਣ ਉਸ ਦੀ ਬੜੀ ਚੰਗੀ ਸਾਂਭ ਸੰਭਾਲ ਔਰ ਜਦੋਂ ਅਸੀਂ ਆਰਕੀਟੈਕਟ ਦੇ ਪੱਖ ਤੋਂ ਵੀ ਦੇਖਦੇ ਹਾਂ ਤੇ ਬਹੁਤ ਖੂਬਸੂਰਤ ਗੁਰਦੁਆਰਾ ਹੈ। ਸੋ ਉਸ ਨੂੰ ਮਹੰਤਾਂ ਦੇ ਕਬਜ਼ੇ ਤੋਂ ਅੱਜ ਦੇ ਦਿਨ ਜਿਹੜਾ ਉਹ ਪੂਰੀ ਆਜ਼ਾਦੀ ਮਿਲੀ। ਹਾਲਾਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਦੀ ਮਦਦ ਕਰ ਰਿਹਾ ਸੀ ਤੇ ਬਾਬਾ ਖੜਕ ਸਿੰਘ ਇੱਕ ਫੁੱਲ ਫਲੈਜਡ ਕਮੇਟੀ ਦੇ ਚੇਅਰਪਰਸਨ ਬਣੇ। 1983 ਚ ਅੱਜ ਦਾ ਦਿਨ ਇਸ ਲਈ ਵੀ ਇੰਪੋਰਟੈਂਟ ਹੈ ਕਿ ਜਿਹੜਾ ਫਿਰ ਬਹੁਤ ਬਾਅਦ 84 ਤੋਂ ਬਾਅਦ ਬਹੁਤ ਸਾਰੀਆਂ ਇਨੋਸੈਂਟਸ ਦੀਆਂ ਕਿਲਿੰਗਸ, ਹਿੰਦੂਆਂ ਦੀਆਂ ਕਿਲਿੰਗਸ ਸਿੱਖਾਂ ਦੇ ਖਾਤੇ, ਜੁਝਾਰੂਆਂ ਦੇ ਖਾਤੇ 'ਚ ਪਾਈਆਂ ਗਈਆਂ। ਬੇਸ਼ੱਕ ਉਸ ਦੇ ਵੱਖ-ਵੱਖ ਦੌਰੇ ਤੇ 80ਵਿਆਂ 'ਚ ਵੀ ਹੁੰਦੇ ਰਹੇ। ਇਹ ਏਜੰਸੀਆਂ ਨੇ ਖੜੇ ਕੀਤੇ ਸੀ, ਕੋਈ ਪਵਨ ਕੁਮਾਰ ਤੇ ਕੋਈ ਕਾਲੀ ਚਰਨ ਤੇ ਕੋਈ ਇੱਧਰ ਉੱਧਰ, ਕੋਈ ਪਟਿਆਲੇ 'ਚ, ਕੋਈ ਲੁਧਿਆਣੇ 'ਚ, ਕੋਈ ਸੁਰਿੰਦਰ ਬਿੱਲਾ, ਜਿਨ੍ਹਾਂ ਤੋਂ ਇਹ ਭੜਕਾਊ ਕੰਮ ਕਰਵਾਉਂਦੇ ਸੀ। ਪਰ ਜਿਸ ਕਾਂਡ ਨੂੰ ਆਧਾਰ ਬਣਾ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਡਿਸਮਿਸ ਕਰਕੇ ਗਵਰਨਰੀ ਰਾਜ ਲਾਇਆ, ਪਾਂਡੇ ਨੂੰ ਲਿਆਂਦਾ ਪੰਜਾਬ ਦੇ ਵਿੱਚ ਔਰ ਬਾਅਦ 'ਚ ਫਿਰ ਪਾਂਡੇ ਰਾਹੀਂ ਕਿਵੇਂ ਫੌਜ ਆਈ ਔਰ ਫੌਜ ਨੇ ਫਿਰ ਕਿਵੇਂ ਜੂਨ 84 'ਚ ਹਮਲਾ ਕੀਤਾ। ਸੋ ਉਹ ਕਾਂਡ ਸੀ ਢਿਲਵਾਂ ਬੱਸ ਕਾਂਡ ਔਰ ਇਸ ਦੀ ਬਹੁਤ ਚਰਚਾ। ਇਹੀ ਨਹੀਂ ਵੀ ਇਹ ਕਾਂਡ ਕਰਵਾਇਆ ਗਿਆ। ਢਿਲਵਾਂ ਜਿਹੜੀ ਹੈ ਉਸ ਸਪੌਟ ਦੇ ਉੱਤੇ, ਇਹ ਢਿਲਵਾਂ ਜਲੰਧਰ ਅੰਮ੍ਰਿਤਸਰ GT ਰੋਡ ਦੇ ਉੱਤੇ, ਉੱਥੇ ਇੱਕ ਬੱਸ ਨੂੰ ਰੋਕ ਕੇ ਉਸ 'ਚੋਂ 6 ਹਿੰਦੂ ਜਿਹੜੇ ਸੀ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਸ਼ੂਟ ਕੀਤਾ ਗਿਆ ਔਰ ਇਹ ਪ੍ਰਚਾਰਿਆ ਗਿਆ ਕਿ ਇਹ ਖਾੜਕੂਆਂ ਨੇ ਕੀਤਾ। ਹਾਲਾਂਕਿ ਫੌਰਨ ਸੰਤ ਪਿੰਡਰਾਂ ਵਾਲਿਆਂ ਨੇ ਵੀ ਇਸ ਨੂੰ ਕੰਡੈਮ ਕੀਤਾ। ਦੂਸਰੇ ਵੀ ਜਿਹੜੇ ਐਕਟਿਵ ਸੀ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਕੋਈ ਸਬੰਧ ਨਹੀਂ ਹੈ, ਅਸੀਂ ਕੋਈ ਬੇਗੁਨਾਹ ਨੂੰ ਮਾਰਨ 'ਚ ਯਕੀਨ ਨਹੀਂ ਰੱਖਦੇ। ਔਰ ਇਹ ਗੱਲ ਬਾਅਦ ਦੇ ਵਿੱਚ ਕੁਝ ਹੋਰ ਸੋਰਸਿਸ ਰਾਹੀਂ ਵੀ ਸਾਹਮਣੇ ਆਈ ਕਿ ਕਿਵੇਂ ਏਜੰਸੀਆਂ, ਕਿਉਂਕਿ ਦਰਬਾਰਾ ਸਿੰਘ ਦੀ ਚੁਣੀ ਹੋਈ ਸਰਕਾਰ ਸੀ ਔਰ ਜਦੋਂ ਵੀ ਤੁਸੀਂ ਕਿਸੇ ਚੁਣੀ ਹੋਈ ਸਰਕਾਰ ਨੂੰ ਬਰਖਾਸਤ, ਔਰ ਕਾਂਗਰਸ ਦੀ ਸਰਕਾਰ ਸੀ, ਪਹਿਲਾਂ ਤਾਂ ਦਰਬਾਰਾ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਹੀ ਇਹਨਾਂ ਦੀ ਦਰਬਾਰਾ ਸਿੰਘ ਔਰ ਗਿਆਨੀ ਜ਼ੈਲ ਸਿੰਘ ਜਿਹੜਾ ਪਹਿਲਾਂ ਹੋਮ ਮਿਨਿਸਟਰ ਸੀ, ਬਾਅਦ ਪ੍ਰੈਜ਼ੀਡੈਂਟ ਰਿਹਾ, ਇਹਨਾਂ ਦੀ ਆਪਣੀ ਜਿਹੜੀਆਂ ਸ਼ਰਾਰਤਾਂ ਵੀ ਚੱਲ ਰਹੀਆਂ ਸੀ। ਪਰ ਪੰਜਾਬ ਦੇ ਵਿੱਚ ਕਿਉਂਕਿ ਜਿਵੇਂ ਸਟੇਟ ਦੀ CID ਹੈ ਉਹ ਸਟੇਟ ਦੇ ਅੰਡਰ ਹੁੰਦੀ ਹੈ, ਪਰ ਅਸੀਂ ਦੇਖਦੇ ਹਾਂ ਵੀ ਸਿੱਖਾਂ ਦੇ ਖਿਲਾਫ ਜਿਹੜਾ ਜੂਨ 84 ਤੱਕ ਪਹੁੰਚਣ ਤੋਂ ਪਹਿਲਾਂ ਇੰਦਰਾ ਗਾਂਧੀ ਦੇ ਡਾਇਰੈਕਟ ਕੰਟਰੋਲ ਥੱਲੇ ਉਹਨੇ ਡਾਇਰੈਕਟ ਕਮਾਂਡ ਲੈ ਲਈ ਸੀ। ਉਸ ਤੋਂ ਪਹਿਲਾਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਸੈਂਟਰ ਦੀਆਂ ਨੇ ਉਹ ਹੋਮ ਮਿਨਿਸਟਰ ਨੂੰ ਰਿਪੋਰਟ ਕਰਦੀਆਂ ਸੀ ਤੇ ਹੋਮ ਮਿਨਿਸਟਰੀ ਪ੍ਰਾਈਮ ਮਿਨਿਸਟਰ ਨੂੰ ਕਰਦੀ ਸੀ, ਪਰ ਇਹਨੇ ਡਾਇਰੈਕਟ ਲੈ ਲਿਆ। ਔਰ ਇਹ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਇਸ ਦਾ ਈਵਨ ਦਰਬਾਰਾ ਸਿੰਘ ਵੀ ਇੱਕ ਜਿਹੜੀ ਹੈ ਉਹ ਐਵੇਂ ਮਖੌਟਾ ਜਿਹਾ ਰੱਖਿਆ ਹੋਇਆ ਸੀ, ਪਰ ਉਹਨਾਂ ਨੇ ਉਹਨਾਂ ਨੂੰ ਦਰਬਾਰਾ ਸਿੰਘ ਨੂੰ ਦੇਖ ਲਿਆ, ਵਰਤ ਲਿਆ। ਜਿਵੇਂ ਪਾਣੀਆਂ ਦਾ ਮੁੱਦਾ ਸੀ, ਪਾਣੀਆਂ ਦੇ ਮੁੱਦੇ 'ਚ ਪੰਜਾਬ ਸਰਕਾਰ ਆਪਣਾ ਕੇਸ ਸੁਪਰੀਮ ਕੋਰਟ 'ਚ ਲੈ ਕੇ ਗਈ ਹੋਈ ਸੀ ਕਿ ਉੱਥੇ ਰਾਈਪੇਰੀਅਨ ਰਾਈਟ ਦੇ ਥੱਲੇ ਫੈਸਲਾ ਹੋਏਗਾ, ਪਰ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੇ ਦਬਾਅ ਪਾ ਕੇ ਉਹਨੂੰ ਕਿਹਾ ਜੀ ਜਾਂ ਕੇਸ ਵਾਪਸ ਲੈ ਤੇ ਜਾਂ ਰਿਜ਼ਾਈਨ ਕਰ। ਸੋ ਕੁਰਸੀ ਨੂੰ ਤਾਂ ਚੰਬੜੇ ਰਹਿਣਾ ਚਾਹੁੰਦੇ ਨੇ, ਉਹ ਕੇਸ ਵਾਪਸ ਕਰਵਾ ਲਏ। ਸੋ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਸਮਾਂ ਆ ਗਿਆ ਵੀ ਸਿੱਖਾਂ ਨੂੰ ਸਿੱਧੇ ਤੌਰ ਦੇ ਉੱਤੇ ਟੱਕਰਿਆ ਜਾਏ ਔਰ ਇਸ ਢਿਲਵਾਂ ਬੱਸ ਕਾਂਡ ਨੂੰ ਆਧਾਰ ਬਣਾ ਕੇ ਜਿਹੜਾ ਅਲਟੀਮੇਟਲੀ ਦਰਬਾਰਾ ਸਿੰਘ ਦੀ ਸਰਕਾਰ ਜਿਹੜੀ ਉਹ ਡਿਸਮਿਸ ਕੀਤੀ ਗਈ। ਪਾਂਡੇ ਗਵਰਨਰ ਬਣਿਆ, ਫਿਰ ਹੌਲੀ ਕਿਵੇਂ ਜਿਹੜੇ ਅਗਲੇ 4 ਮਹੀਨੇ 'ਚ ਉਹਨਾਂ ਨੇ ਉਹ ਮਾਹੌਲ ਸਿਰਜਿਆ, ਅਗਲੇ 4-5 ਮਹੀਨੇ 'ਚ 3 ਜੂਨ 1984 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਜਿਹੜਾ ਫੁੱਲ ਫਲੈਜਡ ਅਟੈਕ ਹੋਇਆ। ਸੋ ਅੱਜ ਦਾ ਦਿਨ ਇਸ ਲਿਹਾਜ਼ ਨਾਲ ਕਰੂਸ਼ਲ ਹੈ ਕਿ ਕਿਵੇਂ ਏਜੰਸੀਆਂ ਨੇ ਫਾਈਨਲ ਜਿਹੜਾ ਉਹ ਆਪਣਾ ਔਨਸਲੌਟ ਕਰਕੇ 6 ਹਿੰਦੂ ਮਾਰ ਕੇ ਤੇ ਇਸ ਬਹਾਨੇ ਨਾਲ ਸਰਕਾਰ ਡਿਸਮਿਸ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1796 ਚ ਸਪੇਨ ਨੇ ਇੰਗਲੈਂਡ ਦੇ ਖਿਲਾਫ ਜੰਗ ਦਾ ਐਲਾਨ ਕੀਤਾ। 1813 ਚ ਬੈਟਲ ਆਫ ਥੇਮਸ ਹੋਈ ਕੈਨੇਡਾ ਚ ਅਮਰੀਕਨ ਫੌਜਾਂ ਔਰ ਬ੍ਰਿਟਿਸ਼, ਜਿਹਦੇ ਚ ਕਿ ਬ੍ਰਿਟਿਸ਼ ਫੌਜਾਂ ਦੀ ਹਾਰ ਹੋਈ। 1864 ਚ ਕਲਕੱਤੇ ਦੇ ਵਿੱਚ ਇੰਨਾ ਜ਼ਬਰਦਸਤ ਤੂਫਾਨ ਆਇਆ ਕਿ ਆਲਮੋਸਟ 3/4 ਕਲਕੱਤਾ ਜਿਹੜਾ ਉਹ ਤਬਾਹ ਹੋ ਗਿਆ, ਲੋਕ ਵੀ 70,000 ਦੇ ਕਰੀਬ ਮਾਰੇ ਗਏ। 1880 ਚ ਐਲੈਜੋ ਟੀ ਖਰਾਸ ਨੇ ਬਾਲ ਪੁਆਇੰਟ ਪੈਨ, ਅੱਜ ਅਸੀਂ ਲਿਖਦੇ ਹਾਂ ਕੋਈ ਸਿਆਹੀ ਨਹੀਂ ਭਰਨੀ ਪੈਂਦੀ, ਪਰ ਇਹਦਾ ਪੇਟੈਂਟ ਜਿਹੜਾ
ਇਹ 1880 ਦੇ ਵਿੱਚ ਲੈ ਲਿਆ ਸੀ ਮਿਸਟਰ ਐਲੈਗੋ ਟੀ ਖਰਾਸ ਨੇ। ਜੀ 1931 ਦੇ ਵਿੱਚ ਪਹਿਲੀ ਨਾਨ ਸਟਾਪ ਟਰਾਂਸ ਜਿਹੜੀ ਫਲਾਈਟ ਹੈ ਜਾਪਾਨ ਤੋਂ ਵਾਸ਼ਿੰਗਟਨ ਦੀ ਆਈ, ਟਰਾਂਸ ਪੈਸੀਫਿਕ। 1947 ਚ ਪਹਿਲਾ ਪ੍ਰੈਜ਼ੀਡੈਂਸ਼ੀਅਲ ਐਡਰੈਸ ਟਰੂਮੈਨ ਦਾ ਜਿਹੜਾ ਲਾਈਵ ਟੀਵੀ ਦੇ ਉੱਤੇ ਬ੍ਰਾਡਕਾਸਟ ਹੋਇਆ। 1969 ਦੇ ਵਿੱਚ ਕਿਊਬਾ ਦਾ ਇੱਕ ਪਾਇਲਟ ਜਿਹੜਾ ਕਿ ਮਿਗ ਜਹਾਜ਼, ਕਿਉਂਕਿ ਰਸ਼ੀਆ ਬੜੇ ਨੇੜੇ ਸੀ, ਉਹ ਮਿਗ ਜਹਾਜ਼ ਉਡਾ ਕੇ ਅਮਰੀਕਾ ਲੈ ਆਇਆ ਔਰ ਇੱਥੇ ਉਹਨੇ ਕਿਹਾ ਜੀ ਮੈਂ ਪੋਲੀਟੀਕਲ ਅਸਾਈਲਮ ਲੈਂਦਾ, ਨਾਲੇ ਮਿਗ ਲੈ ਆਇਆ ਨਾਲੇ ਅਸਾਈਲਮ ਲੈ ਲਈ। ਜੀ 1970 ਚ ਜਨਰਲ ਨਾਸਰ ਨੂੰ ਹਟਾ ਕੇ ਅਨਵਰ ਸਾਦਾਤ ਇਜਿਪਟ ਦਾ ਪ੍ਰੈਜ਼ੀਡੈਂਟ ਬਣਿਆ। 1988 ਦੇ ਵਿੱਚ ਜਿਹੜਾ ਚਿਲੀ ਦਾ ਪੋਪੂਲੇਸ਼ਨ ਹੈ, ਉਹਨਾਂ ਨੇ ਐਗਰੀ ਕੀਤਾ ਕਿ ਅਸੀਂ ਪਿਨੋਸ਼ੇ ਜਿਹਨੇ ਬਹੁਤ ਜ਼ੁਲਮ ਕੀਤੇ ਸੀ ਉਹਦੇ ਖਿਲਾਫ ਐਕਸ਼ਨ ਦੇ ਲਈ ਰੈਫਰੈਂਡਮ ਕਰਾਵਾਂਗੇ। ਔਰ 1999 ਚ ਅੱਜ ਦੇ ਦਿਨ ਨੋਬਲ ਕਮੇਟੀ ਨੇ ਦਲਾਈ ਲਾਮੇ ਨੂੰ ਨੋਬਲ ਪੀਸ ਪ੍ਰਾਈਜ਼ ਦੇ ਲਈ ਨਾਮਜ਼ਦ ਕੀਤਾ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇ 5 ਸ਼ੇਅਰ ਜਿਹੜੇ ਕਿ ਫਾਰਸੀ ਚ ਨੇ, ਉਹਨਾਂ ਨੇ ਔਰੰਗਜ਼ੇਬ ਨੂੰ ਸੰਬੋਧਨ ਹੋ ਕੇ ਲਿਖੇ ਜੀ, ਉਹ ਤੇ ਉਹਨਾਂ ਦਾ ਪੰਜਾਬੀ ਅਨੁਵਾਦ ਜਿਹੜਾ ਅਵਤਾਰ ਸਿੰਘ ਆਜ਼ਾਦ ਨੇ ਕੀਤਾ ਉਹ ਸਾਂਝਾ ਕਰ ਰਹੇ। ਨਾ ਇਮਾਮ ਪ੍ਰਸਤੀ, ਨਾ ਔਜ਼ਾਏ ਦੀਨ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀਨ, ਪਰ ਐਸੇ ਬੇਦੀਨ ਨੂੰ ਹਰ ਥਾਂ ਧੱਕੇ ਪੈਣ, ਰੱਬ ਤੇ ਨਬੀ ਨਾ ਭੁੱਲ ਵੀ ਨੇੜੇ ਟੁੱਕਣ ਦੇਣ। ਹਰਾਂ ਕਸ ਕੇ ਇਮਾਮ ਪ੍ਰਸਤੀ ਕੁਨਦ, ਨਾ ਪੈਮਾ ਖੁਦਸ਼ ਪੇਸ਼ੋ ਪਸਤੀ ਕੁਨਦ। ਜੋ ਪ੍ਰੇਮੀ ਹੈ ਧਰਮ ਦਾ ਉਹ ਪ੍ਰਣ ਤੋੜ ਨਿਭਾਏ, ਉਹ ਨਾ ਹਾਰੇ ਸਿਦਕ ਤੋਂ ਸਿਰ ਜਾਏ ਤਾਂ ਜਾਏ। ਔਰੰਗਜ਼ੇਬ ਨੂੰ ਕਿਹਾ ਤੂੰ ਝੂਠਾ ਹੈ, ਕੁਰਾਨ ਦੀ ਸਹੁੰ ਖਾ ਕੇ ਮੁੱਕ ਰਿਹਾ। ਜੇ ਤੂੰ ਸੱਚਮੁੱਚ ਦਾ ਦੀਨ ਨੂੰ ਮੰਨਣ ਵਾਲਾ ਹੁੰਦਾ ਤੇ ਫਿਰ ਤੂੰ ਇਵੇਂ ਨਾ ਕਰਦਾ। ਈ ਮਰਦ ਰਾ ਜ਼ਰਹ ਏਤਬਾਰ ਨੇਸਤ, ਜੇ ਕਸਮੇ ਕੁਰਾਨਸਤ ਯਜ਼ਦਾਂ ਯਕੇਸਤ। ਮੈਂ ਖਾ ਕੇ ਸਹੁੰ ਰੱਬ ਦੀ ਸਾਖੀ ਤੇ ਕੁਰਾਨ, ਆਖਾਂ ਕਿ ਇਹ ਮਰਦ ਹੈ ਪੱਕਾ ਬੇਈਮਾਨ। ਚੂ ਕਸਮੇ ਕੁਰਾਨ ਸਦ ਕੁਨਦ ਇਖਤਿਆਰ, ਮਰਾ ਕਤਰੇ ਨਾ ਆਇਦ ਅਜ਼ੋ ਏਤਬਾਰ। ਚਾਹੇ ਹੁਣ ਕੁਰਾਨ ਦੀ ਮੁੜ ਮੁੜ ਕਸਮ ਉਠਾਏ, ਮੈਨੂੰ ਮਾਸਾ ਇਸ ਤੇ ਕਦੇ ਯਕੀਨ ਨਾ ਆਏ। ਤੇ ਅਖੀਰਲਾ ਸ਼ੇਰ ਹੈ, ਅਗਰਚੇ ਤੁਰਾ ਏਤਬਾਰ ਆਮਦੇ, ਕਮਰ ਬਸਤੇ ਪੇਸ਼ਵਾ ਆਮਦੇ। ਜੇ ਤੈਨੂੰ ਆ ਜਾਮਦਾ ਕਸਮਾਂ ਤੇ ਇਤਬਾਰ, ਤਾਂ ਤੂੰ ਮਿਲਦੋਂ ਆਣ ਕੇ ਹੋ ਕੇ ਸਿਰ ਦੇ ਭਾਰ। ਸੋ ਮੈਸੇਜ ਸਿਰਫ ਔਰੰਗਜ਼ੇਬ ਲਈ ਨਹੀਂ ਹੈ, ਇਹ ਸਾਡੇ ਲਈ ਵੀ ਹੈ ਕਿ ਸੂਰਬੀਰ ਬਚਨ ਕੇ ਬਲੀ। ਕਿ ਅਸਲੀ ਸੂਰਬੀਰ ਉਹ ਹੈ ਜਿਹੜਾ ਬਚਨ ਦਾ ਬਲੀ ਹੈ, ਜਿਹੜਾ ਮੂੰਹ ਤੋਂ ਕੱਢੀਏ ਉਸ ਨੂੰ ਪੂਰਾ ਕਰੀਏ। ਤੇ ਇਹੀ ਮਰਦਾਨਗੀ ਹੈ। ਔਰ ਮਰਦਾਨਗੀ ਸਿਰਫ ਮੇਲ ਸੈਂਸ ਨਹੀਂ ਹੈ, ਇਹ ਕਿਸੇ ਦਾ ਵੀ ਧਰਮੀ ਹੋਣ ਦੀ ਗੱਲ ਹੈ ਕਿ ਜਿਹੜਾ ਸੱਚਮੁੱਚ ਆਪਣੇ ਬਚਨਾਂ ਦਾ ਪੱਕਾ ਹੈ ਉਹੀ ਸੂਰਬੀਰ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਵੀਅਰ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TVH4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।